ਤੁਹਾਨੂੰ ਸੁਣਾਵਾਂਗੇ ਅੱਜ ਇਸ ਪਿੰਡ ਦੀ ਕਹਾਣੀ ਜਿਹਦਾ ਨਾਮ ਹੈ ਚੱਕ ਨੰਬਰ 65 ਗਾਫ ਬੇ। ਲਹਿੰਦੇ ਪੰਜਾਬ ਦਾ ਇਹ ਪਿੰਡ ਕਿਉਂ ਮਸ਼ਹੂਰ ਹੈ। पाकिस्तान की सियासत की किहड़ी मशहूर शख्सियत है इस पिंड की पहचान इस पिंड नूं वधिया बनाने लई किन्ने दिते ने कारनामे सरअंजाम। इस पिंड की वैलफेयर भी बड़ी है शानदार। इस पिंड के नौजवानों ने मिल के बच्चों की तालीम दी कीती है उम्मीद रोशन। इस पिंड का भी है कि इतिहास इस पिंड नूं किन्ने लगदे ने राह, किन्नियां ने इत्थे मसीतां, किन्नियां ने डिस्पेंसरियां ते किन्ने ने स्कूल। जी साडे पिंड का नाम है जी ਚੱਕ नंबर 65 गाबे मुकंदपुर। ਇਹਦਾ ਮੁਕੰਮਲ ਨਾਮ है। तो अगर इत्थे पहुँचना होवे फैसलाबाद तो हैगा जी कोई 25 किलोमीटर। तो अगर जड़ांवाला अपना पंजाब की सब तो बड़ी तहसील आ तो उत्थों हैगा जी 12 किलोमीटर। ਇਹਦਾ ਜਿਹੜਾ ਨੀਅਰੈਸਟ ਜਿਹੜਾ ਹੈਗਾ ਜੀ ਅੱਡਾ ਜਿਹੜਾ ਉਹ ਅੱਡਾ ਆਵਾਗਤ ਹੈਗਾ ਜੀ। ਅੱਡਾ ਆਵਾਗਤ ਦੇ ਨਾਲ ਹੀ ਬਿਲਕੁਲ ਇੱਕ ਸੜਕ ਆਉਂਦੀ ਹੈ ਲਹਿੰਦੇ ਪਾਸੇ, ਉਹਦੇ ਉੱਪਰ ਆਪਣਾ ਪਿੰਡ ਵਾਕਿਆ ਹੈਗਾ ਜੀ। ਪਿੰਡ ਦੀ ਜਿਹੜੀ ਟੋਟਲ ਆਬਾਦੀ ਅਗਰ ਨਾਜ਼ਰਾ ਜਾਂ ਇਲੈਕਸ਼ਨ ਦੇ ਰਿਕਾਰਡ ਦੇ ਮੁਤਾਬਕ ਤਕਰੀਬਨ 6500 ਵੋਟ ਹੈਗਾ। ਤੇ ਜਿਹੜੀ ਹੈ ਵੈਸੇ ਜਿਹੜੀ ਆਬਾਦੀ ਆ ਕੋਈ ਅਗਰ ਟੋਟਲ ਉਹਨੂੰ ਸ਼ਾਮਲ ਕਰ ਲਈਏ 10000 ਪਲੱਸ ਆਬਾਦੀ ਇਹਦੀ ਸ਼ਾਮਲ ਆ। ਇੱਕ ਮੇਨ ਆਬਾਦੀ ਆ ਨਾਲ ਇਹਦੇ ਮਜ਼ਾਫਾਤ ਵਿੱਚ ਦੀ ਇੱਕ ਬਸਤੀ ਹੈਗੀ ਆ, ਉਹਨੂੰ ਸ਼ਾਮਲ ਕਰਕੇ ਟੋਟਲ ਕਾਊਂਟ ਹੈਗਾ ਜੀ। ਪਿੰਡ ਦੀ ਅਗਰ ਬਰਾਦਰੀ ਵਿੱਚ ਦੇਖ ਲਿਆ ਜਾਵੇ ਤੇ ਸਭ ਤੋਂ ਜ਼ਿਆਦਾ ਅਰਾਈ ਨੇ, ਉਸ ਤੋਂ ਬਾਅਦ ਫਿਰ ਰਾਜਪੂਤ ਨੇ, ਤੀਸਰੇ ਨੰਬਰ ਤੇ ਜੱਟ ਨੇ, ਚੌਥੇ ਨੰਬਰ ਤੇ ਗੁੱਜਰ ਨੇ। ਉਸ ਤੋਂ ਇਲਾਵਾ ਫਿਰ ਬਾਕੀ ਬਰਾਦਰੀਆਂ ਆ ਜਾਂਦੀਆਂ ਨੇ ਜੀ ਇਹਦੇ ਵਿੱਚ। ਗੁਆਂਢੀ ਪਿੰਡਾਂ ਦੇ ਵਿੱਚੋਂ ਜੀ ਅਗਰ ਤੇ ਪਿੰਡ ਦੀ ਜਿਹੜੀ ਮਸ਼ਰਕ ਸਾਈਡ ਹੈਗੀ ਆ ਉਹਦੇ ਵਿੱਚ ਚੌੜ ਚੱਕ ਹੈਗਾ ਜੀ। ਤੇ ਉਹਦੀ ਜਨੂਬ ਵਾਲੀ ਜਿਹੜੀ ਸਾਈਡ ਹੈਗੀ ਆ ਉਹਦੇ 'ਚ 66 ਚੱਕ ਹੈਗਾ। ਫਿਰ ਉਹਦੇ ਨਾਲ ਹੀ ਅਗਲੇ ਬੰਨੇ ਜਿਹੜੀ ਆ ਗਿੱਦਰ ਪਿੰਡੀ 67 ਗਾਹਬੇ ਹੈਗਾ। ਫਿਰ ਉਹਦਾ ਮਗਰਬ ਵਾਲੀ ਜਿਹੜੀ ਸਾਈਡ ਹੈਗੀ ਆ ਉਹਦੇ ਉੱਪਰ 11 ਚੱਕ 10 ਚੱਕ ਹੈਗਾ। ਤੇ ਉਹਦੀ ਦੂਸਰੀ ਜਿਹੜੀ ਸਾਈਡ ਹੈਗੀ ਆ ਸ਼ਮਾਲ ਜਿਹੜਾ ਮਗਰਬ ਹੈਗਾ ਉਹਦੇ ਵਿੱਚ 109 ਚੱਕ ਹੈਗਾ। ਸ਼ਮਾਲ ਦੇ ਵਿੱਚ 107 ਚੱਕ ਆ ਔਰ ਉਹਦੇ ਮਸ਼ਰਕ ਸ਼ਮਾਲ ਦੇ ਵਿੱਚ 6 ਚੱਕ ਆ ਜੀ। ਇਹ ਜਿਹੜਾ ਨਾਮ ਪਿੰਡ ਦਾ ਹੈਗਾ ਇਹ ਤਾਂ ਪਾਰਟੀਸ਼ਨ ਤੋਂ ਪਹਿਲੇ ਇੱਕ ਨਾਮ ਚੱਲਦਾ ਆ ਰਿਹਾ ਸੀ, ਇੱਕ ਬਸਤੀ ਦਾ ਨਾਮ ਉਹਦਾ ਕਿ ਜਿਸ ਤਰ੍ਹਾਂ ਵੀ ਹੈਗਾ ਜੀ। ਪਾਰਟੀਸ਼ਨ ਤੋਂ ਬਾਅਦ ਜਿਹੜੀ ਇੱਕ ਨੰਬਰਿੰਗ ਚੱਲਦੀ ਪਈ ਆ ਉਹਦੇ ਹਵਾਲੇ ਨਾਲ ਇਹਨੂੰ 65 ਚੱਕ ਦੇ ਨਾਮ ਤੋਂ ਹੈਗਾ ਜੀ। ਉਸ ਤੋਂ ਪਹਿਲੇ ਜਿਹੜਾ ਇਹਦਾ ਨਾਮ ਸੀ ਮੁਕੰਦਪੁਰ ਸੀ। ਇਹਦਾ ਨਾਮ ਜਿਹੜਾ ਵਾ ਉਹ 65 ਗਾਬੇ ਮੁਕੰਦਪੁਰ ਦੇ ਨਾਮ ਤੋਂ ਹੀ ਹੁਣ ਚੱਲ ਰਿਹਾ ਜੀ। ਇਹ ਪਿੰਡ ਦਾ ਜਿਹੜਾ ਟੋਟਲ ਰਕਬਾ ਉਹ 59 ਮਰਬੇ ਹੈਗੇ ਆ। ਤੇ ਜਿਨ੍ਹਾਂ ਦਾ ਨੰਬਰ ਵਾਈਜ਼ ਅਗਰ ਇਹਨੂੰ ਅਸੀਂ ਅਕਾਊਂਟ ਕਰਦੇ ਹਾਂ ਉਹਨੂੰ, ਤੇ ਜਿਹੜੇ ਇਹਦੇ ਵਿੱਚ ਕਾਸ਼ਤ ਰਕਬਾ ਉਹ ਤਕਰੀਬਨ 50 ਮਰਬੇ ਕਾਸ਼ਤ ਚੱਲਦੇ ਪਏ ਆ। ਬਾਕੀਆਂ ਦੇ ਵਿੱਚ ਆਬਾਦੀ ਹੈਗੀ ਆ, ਕੁਛ ਦੇ ਵਿੱਚ ਰੋਡ ਨਹਿਰ ਸ਼ਾਮਲ ਹੈਗੀ ਆ, ਕੁਛ ਦੇ ਵਿੱਚ ਬਿਲਕੁਲ ਥੋੜ੍ਹਾ ਜਿਹਾ ਰਕਬਾ ਜਿਹਦੇ ਉੱਪਰ ਕੋਈ ਵੀ ਚੀਜ਼ ਨਹੀਂ ਹੈਗੀ। ਉਹ ਤਕਰੀਬਨ 1 ਤੋਂ 1.5 ਮਰਬਾ ਹੋਏਗਾ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਾਸ਼ਤ ਨਹੀਂ ਹੋ ਰਹੀ। ਪਿੰਡ ਦੇ ਜਿਹੜੀਆਂ ਮਸਾਜਿਦ ਨੇ ਉਹ 11 ਮਸਾਜਿਦ ਨੇ, ਇਮਾਮ ਬਾਰਗਾਹ ਸ਼ਾਮਲ ਕਰਕੇ 12 ਹੋ ਜਾਂਦੀਆਂ ਨੇ। ਟੋਟਲ 12 ਨੇ ਜਿਨ੍ਹਾਂ ਦੇ ਵਿੱਚ ਇੱਕ ਹੁਣ ਜਦੋਂ ਪਾਰਟੀਸ਼ਨ ਤੋਂ ਪਹਿਲੇ ਗੁਰਦੁਆਰਾ ਵੀ ਸੀ ਉਹ ਖਤਮ ਹੋ ਗਿਆ। ਹੁਣ ਕੋਈ ਉਹਨਾਂ ਦੇ ਕੋਈ ਲੋਕ ਮੌਜੂਦ ਨਹੀਂ ਹੈਗੇ। ਹੁਣ ਜਿਹੜੇ ਐਕਟਿਵ ਨੇ ਉਹ 12 ਅਦਾਰੇ ਨੇ ਜੀ। 12 ਮਸਾਜਿਦ ਨੇ ਇਮਾਮ ਬਾਰਗਾਹ ਸਮੇਤ। ਜਿਹੜਾ ਪਿੰਡ ਦੇ ਵਿੱਚ ਇੱਕ ਬॉयਜ਼ ਪ੍ਰਾਇਮਰੀ ਸਕੂਲ ਹੈਗਾ, ਇੱਕ ਗਰਲ ਹਾਈ ਸਕੂਲ ਹੈਗਾ 10ਵੀਂ ਤੱਕ। ਪਿੰਡ ਦੇ ਵਿੱਚ ਹਸਪੀਟਲ ਆ, 24 ਆਵਰ ਸਰਵਿਸ ਹੈਗੀ ਆ ਉਹਦੀ। ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਹਸਪੀਟਲ ਆ। ਪ੍ਰਾਈਵੇਟ ਅਗਰ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪ੍ਰਾਈਵੇਟ ਸਕੂਲ ਪਿੰਡ ਵਿੱਚ ਹੈਗਾ ਜੀ, ਉਹ ਮਿਡਲ ਤੱਕ ਹੈਗਾ ਜੀ। ਬਾਕੀ ਜਿਹੜੇ ਲੋਕ ਅਗਰ ਹਾਇਰ ਸਟੱਡੀ ਵਾਸਤੇ ਜਾਂਦੇ ਨੇ ਨਾਲ ਹੀ ਇੱਕ ਹਾਫ ਕਿਲੋਮੀਟਰ ਦੇ ਉੱਪਰ ਅੱਡਾ ਆਵਾਗਤ ਜਿਹੜਾ ਤੁਹਾਨੂੰ ਦੱਸਿਆ ਪਿੰਡ ਦੀ ਲੋਕੈਲਿਟੀ ਦੇ ਉੱਪਰ ਹੈਗਾ। ਉੱਥੇ 12ਵੀਂ ਤੱਕ ਕਾਲਜ ਬਣਿਆ ਹੋਇਆ ਜੀ ਬੱਚਿਆਂ ਦਾ, ਲੋਕ ਉੱਥੇ ਚਲੇ ਜਾਂਦੇ ਨੇ। ਪਿੰਡ ਦੀਆਂ ਜਿਹੜੀਆਂ ਸਹੂਲਤਾਂ 'ਚ ਦੇਖਿਆ ਜਾਵੇ ਤੇ
ਟੈਲੀਫੋਨ ਦੀ ਸਹੂਲਤ ਜਿਹੜੀ ਹੈਗੀ ਆ ਉਹ ਮੋਬਾਈਲ ਫੋਨ ਤੋਂ ਵੀ ਪਹਿਲੇ ਤੋਂ ਮੌਜੂਦ ਆ। ਸਨ 2000 ਤੋਂ ਪਹਿਲੇ ਜਦੋਂ ਲਾਗੇ ਛਾਗੇ ਪਿੰਡਾਂ ਦੇ ਵਿੱਚ ਵੀ ਨਹੀਂ ਹੁੰਦਾ ਸੀ, ਉਦੋਂ ਦੀ ਸਹੂਲਤ ਮੌਜੂਦ ਆ। ਡਾਕਖਾਨਾ ਲਾਗੇ ਮੌਜੂਦ ਆ। ਫਿਰ ਐਜੂਕੇਸ਼ਨ ਦੇ ਹਵਾਲੇ ਦੇ ਨਾਲ ਉਹ ਇੱਕ ਬੜੀ ਇੱਕ ਫੇਵਰ ਹੈਗੀ ਆ। ਫਿਰ ਗਾਉਂ ਦੇ ਜਿਹੜੇ ਰੋਡਸ ਨੇ ਸੜਕਾਂ ਨੇ ਉਹ ਸਾਰੀ ਦੀ ਸਾਰੀਆਂ ਪੱਕੀਆਂ ਨੇ, ਕੱਚੇ ਬਾਜ਼ਾਰ ਜਾਂ ਇਸ ਤਰ੍ਹਾਂ ਦਾ ਨਹੀਂ ਹੈਗਾ। ਫਿਰ ਲੋਕਾਂ ਦੇ ਜਿਹੜਾ ਰਹਿਣ ਸਹਿਣ ਹੈਗਾ ਉਹ ਵੀ ਇੱਕ ਬਹੁਤ ਅੱਛਾ ਹੈਗਾ। ਕੱਚੇ ਪਿੰਡ ਦੇ ਵਿੱਚ ਕੋਈ ਮਕਾਨ ਨਹੀਂ ਹੈਗੇ, ਸਾਰੇ ਤਕਰੀਬਨ ਜਿਹੜੇ ਲੋਕ ਨੇ ਉਹ ਪੱਕੇ ਆ। ਸੀਵਰੇਜ ਦਾ ਇੱਕ ਬਹੁਤ ਅੱਛਾ ਸਿਸਟਮ ਆ ਪਿੰਡ ਦੇ ਵਿੱਚ। ਸਫਾਈ ਦਾ ਜਿਹੜਾ ਇੱਕ ਬੜਾ ਸਿਸਟਮ ਹੈਗਾ। ਗਾਉਂ ਦੇ ਵਿੱਚ ਇੱਕ ਰਕਸ਼ੇ ਲੱਗੇ ਹੋਏ ਆ, ਉਹ ਗਾਉਂ ਦੇ ਵਿੱਚ ਜਿਹੜਾ ਕੂੜਾ ਵਗੈਰਾ ਕਲੈਕਟ ਕਰਦੇ ਆ। ਇਸ ਹਵਾਲੇ ਨਾਲ ਦੇਖ ਕੇ ਵੀ ਪਿੰਡ ਦੀ ਜਿਹੜੀ ਸਫਾਈ ਸੈਨੀਟੇਸ਼ਨ ਦੇ ਹਵਾਲੇ ਨਾਲ ਬਿਹਤਰੀਨ ਆ। ਗਾਉਂ ਦੇ ਵਿੱਚ ਫਿਲਟਰ ਪਲਾਂਟ ਲੱਗਾ ਹੋਇਆ, ਇੱਕ ਸਰਕਾਰੀ ਲੱਗਾ ਹੋਇਆ, ਦੂਸਰਾ ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਹੈਗਾ ਜੀ, ਆਪਣਾ ਇੱਕ ਮਸੀਹ ਦੇ ਨਾਲ ਮਿਲ ਕੇ ਹੈਗਾ ਜੀ। ਤੇ ਲੋਕ ਉੱਥੋਂ ਸਾਫ਼ ਪਾਣੀ ਦੀ ਜਿਹੜੀ ਸਹੂਲਤ ਆ ਉਹ ਵੀ ਮੌਜੂਦ ਹੈਗੀ ਆ। ਅਗਰ ਇਹ ਹਵਾਲੇ ਸ਼ਹਿਰ ਦੇ ਨਾਲ ਅਗਰ ਇਹਨੂੰ ਕੰਪੇਅਰ ਕਰੀਏ ਤੇ ਗਾਉਂ ਵਾਕਿਆ ਹੀ ਇੱਕ ਮਾਸ਼ਾਅੱਲਾ ਰੋਲ ਮਾਡਲ ਹੈਗਾ ਜੀ। ਟਾਈਮ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਬਦਲਣੀਆਂ ਸ਼ੁਰੂ ਹੋ ਗਈਆਂ ਔਰ ਬਦਲਦੀਆਂ ਜਾ ਰਹੀਆਂ ਨੇ। ਪਹਿਲੇ ਲੋਕ ਹੁੰਦਾ ਸੀ ਕਿ ਲੋਕ ਨਿਕਲਦੇ ਸੀ ਗਾਉਂ, ਜਿਹੜੇ ਸੀ ਗਾਉਂ ਦੇ ਵਿੱਚ ਜਿਹੜੇ ਕੋ ਸਟੇਡੀਅਮ ਸੀ ਉਹ ਭਰੇ ਹੁੰਦੇ ਸੀ। ਹੁਣ ਉਹ ਸੂਰਤ ਹਾਲ ਜਿਹੜੀ ਆ ਉਹ ਅਕਸਰ ਬਦਲ ਗਈ ਆ। ਜਿਸ ਤਰ੍ਹਾਂ ਟੈਕਨੋਲੋਜੀ ਆਂਦੀ ਜਾ ਰਹੀ ਆ ਉਸੇ ਤਰ੍ਹਾਂ ਹੀ ਜਿਹੜੇ ਨੇ ਲੋਕਾਂ ਦੇ ਰੁਝਾਨ ਨੇ ਉਹ ਬਦਲਦੇ ਜਾ ਰਹੇ ਨੇ। ਕਿਸੇ ਦੌਰ ਦੇ ਵਿੱਚ ਪਿੰਡ ਦੇ ਵਿੱਚ ਜਿਹੜੀ ਹਾਕੀ ਟੀਮ ਸੀ ਉਹ ਬੜੀ ਜ਼ਬਰਦਸਤ ਹੈਗੀ ਸੀ। ਲਾਗੇ ਛਾਗੇ ਪਿੰਡਾਂ ਦੇ ਵਿੱਚੋਂ ਵੀ ਸਾਡੇ ਪਿੰਡ ਦੀ ਜਿਹੜੀ ਹਾਕੀ ਦੀ ਟੀਮ ਬੜੀ ਮਜ਼ਬੂਤ ਸੀ। ਫਿਰ ਇਸੇ ਤਰ੍ਹਾਂ ਫੁੱਟਬਾਲ ਦੀ ਟੀਮ ਹੈਗੀਆਂ ਸੀ। ਲੋਕਾਂ ਦੇ ਇੱਕ ਟੀਮ ਹੁੰਦੀਆਂ, ਸਾਡੇ ਗਾਉਂ ਦੇ ਵਿੱਚ ਕੋਈ 2-2 3-3 ਟੀਮਾਂ ਸੀ। ਹੁਣ ਜਿਹੜੀਆਂ ਫੁੱਟਬਾਲ ਦੀ ਟੀਮ ਮੌਜੂਦ ਹੈਗੀ ਆ, ਕ੍ਰਿਕਟ ਦੀ ਟੀਮ ਮੌਜੂਦ ਹੈਗੀ ਆ। ਤੋ ਇਸੇ ਤਰ੍ਹਾਂ ਹੀ ਹੁਣ ਰੁਝਾਨ ਜਿਹੜਾ ਵਾ ਉਹ ਪਹਿਲੇ ਨਾਲੋਂ ਜਿਹੜਾ ਉਹ ਘਟਦਾ ਜਾ ਰਿਹਾ। ਫਿਰ ਵੀ ਲੋਕ ਨਿਕਲਦੇ ਨੇ ਲੇਕਿਨ ਥੋੜ੍ਹੇ ਘਟ ਗਏ ਆ। ਹੁਣ ਜਿਹੜੀਆਂ ਦੂਸਰੀਆਂ ਐਕਟੀਵਿਟੀਜ਼ ਨੇ ਮੋਬਾਈਲ ਦੇ ਉੱਪਰ ਗੇਮਸ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਜਾ ਰਹੀਆਂ ਨੇ। ਇਹ ਜੀ ਤਕਰੀਬਨ 2008 ਦੀ ਗੱਲ ਹੈਗੀ ਆ। ਗਾਉਂ ਦੇ ਵਿੱਚ ਪਹਿਲੇ ਤੋਂ ਇੱਕ ਤਨਜ਼ੀਮ ਹੈਗੀ ਸੀ ਮੁਸਲਿਮ ਟਾਈਗਰ। ਇੰਸਪਾਇਰੇਸ਼ਨਸ ਜਿਹੜੀਆਂ ਨੇ ਉਹ ਤੋਂ ਹੈਗੀਆਂ ਸੀ। ਉਹ ਕੁਛ ਅਰਸਾ ਚੱਲਦੀ ਰਹੀ ਆ। ਉਹਨਾਂ ਦਾ ਇੱਕ ਬੜਾ ਅੱਛਾ ਵਰਕ ਸੀ। ਉਸ ਤੋਂ ਇੰਸਪਾਇਰ ਹੋ ਕੇ ਅਸੀਂ ਕੋਈ 4 ਤੋਂ 5 ਲੋਕ ਸੀ। ਮੈਂ ਸੀ, ਬਰਾਰ ਬਾਈ ਸੀ, ਖਲੀਲ ਬਾਈ, ਨਵੀਦ ਬਾਈ, ਕੋਈ 4-5 ਲੋਕ ਸੀ। ਅਸੀਂ ਗਾਉਂ ਦੇ ਵਿੱਚ ਫਿਰ ਮਤਲਬ ਕਿ ਇਨ ਹੋਏ ਕੰਮ ਕਰਨਾ ਸ਼ੁਰੂ ਕੀਤਾ ਬਗੈਰ ਕਿਸੇ ਨਾਮ ਵਗੈਰਾ ਤੋਂ। ਜਿਸ ਤਰ੍ਹਾਂ ਕਬਰਸਤਾਨ 'ਚ ਪੌਦੇ ਜਾਂ ਇਸ ਤਰ੍ਹਾਂ ਦਾ ਕਰਨਾ। ਫਿਰ ਅਸੀਂ ਬਕਾਇਦਾ ਮੁਨਜ਼ਮ ਹੋਣਾ ਸ਼ੁਰੂ ਕੀਤਾ। ਫਿਰ ਇਹਦੀ ਰਜਿਸਟ੍ਰੇਸ਼ਨ ਪ੍ਰੋਸੈਸ ਨੂੰ ਲੈ ਕੇ ਚੱਲੇ ਅਸੀਂ। ਫਿਰ ਇਹਨੂੰ ਮੁਨਜ਼ਮ ਕਰਦੇ ਫਿਰ ਇਹਦੇ ਟਾਰਗੇਟਸ ਵਗੈਰਾ ਗੋਲ ਰੱਖੇ। ਜਿਸ ਤਰ੍ਹਾਂ ਅਸੀਂ ਸਪੈਸ਼ਲੀ ਕੰਮ ਕਰ ਰਹੇ ਹਾਂ ਐਜੂਕੇਸ਼ਨ ਦੇ ਉੱਪਰ, ਹੈਲਥ ਦੇ ਉੱਪਰ, ਗਾਉਂ ਦੀ ਵੈਲਫੇਅਰ ਦੇ ਉੱਪਰ। ਤੇ ਅਗਰ ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਦੇ ਉੱਪਰ ਅਸੀਂ ਗਾਉਂ ਦੇ 'ਚ ਇੱਕ ਲਾਇਬ੍ਰੇਰੀ ਬਣਾਈ ਹੋਈ ਆ ਜਿਹੜੀ ਹਜੇ ਵੀ ਚੱਲ ਰਹੀ ਆ। ਇਸ ਤੋਂ ਇਲਾਵਾ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਜਿਹੜੇ ਡਿਜ਼ਰਵਿੰਗ ਹੈਗੇ ਉਹਨਾਂ ਦੀ ਇੱਕ ਲਿਸਟ ਹਰ ਸਾਲ ਸੌਰਟ ਆਊਟ ਕਰੀ ਦੀ ਆ ਔਰ ਉਹਦੇ ਉੱਪਰ ਅਸੀਂ ਉਹਨਾਂ ਨੂੰ ਯੂਨੀਫਾਰਮ ਪ੍ਰੋਵਾਈਡ ਕਰੀ ਦੀ ਆ। ਬੱਚਿਆਂ ਨੂੰ ਮਾਡਰਨ ਹਵਾਲਿਆਂ ਦੇ ਨਾਲ ਉਹਨਾਂ ਨੂੰ ਲੈ ਕੇ ਮਾਡਰਨ ਐਜੂਕੇਸ਼ਨ ਦੇ ਨਾਲ ਰਿਲੇਟ ਕਰਨ ਵਾਸਤੇ ਅਸੀਂ ਕੈਰੀਅਰ ਕਾਉਂਸਲਿੰਗ ਸੈਮੀਨਾਰਸ ਅਰੇਂਜ ਕਰੀਦੇ ਆ, ਜਿਹਦੇ ਵਿੱਚ ਉਹਨਾਂ ਨੂੰ ਅਵੇਅਰਨੈਸ ਉਹਨਾਂ ਨੂੰ ਦਿੱਤੀ ਜਾ ਸਕੇ ਅੱਗੇ ਆਪਣਾ ਕੈਰੀਅਰ ਚੂਜ਼ ਕਰ ਸਕਣ। ਐਡਵੋਕੇਸੀ ਸੈਮੀਨਾਰਸ ਉਹ ਅਸੀਂ ਵਕਤਨ ਫਕਤਨ ਕਰਦੇ ਰਹੀਦਾ। ਹੈਲਥ ਦੇ ਹਵਾਲੇ ਦੇ ਨਾਲ ਹਰ 3-4 ਮਹੀਨੇ ਬਾਅਦ ਅਸੀਂ ਮੈਡੀਕਲ ਕੈਂਪ ਅਰੇਂਜ ਕਰੀਦੇ ਆ। ਫਿਰ ਇਸ ਤੋਂ ਇਲਾਵਾ ਬਲੱਡ ਬੈਂਕ ਪਿੰਡ ਦੇ ਵਿੱਚ ਮੌਜੂਦ ਹੈਗੀ ਹੈ। ਐਮਰਜੈਂਸੀ ਦੀ ਸੂਰਤ ਦੇ ਵਿੱਚ ਰੈਸਕਿਊ ਵਲੰਟੀਅਰ ਟੀਮ ਮੌਜੂਦ ਹੈਗੀ ਆ। ਰੈਸਕਿਊ 11-22 ਦੇ ਨਾਲ ਮਿਲ ਕੇ ਵਲੰਟੀਅਰ ਵਰਕ ਉਹ ਅਸੀਂ ਕਰਦੇ ਹਾਂ ਜੀ। ਇਹ ਵੈਲਫੇਅਰ ਦੇ ਉੱਪਰ ਅਸੀਂ ਗਾਉਂ ਦੇ ਸਟੇਕ ਹੋਲਡਰ ਨਾਲ ਮਿਲ ਕੇ ਇੱਕ ਕਲਾਈਮੇਟ ਚੇਂਜ ਪਲੱਸ ਗਾਉਂ ਦੀ ਸਫਾਈ ਸੁਥਰਾਈ ਵਾਸਤੇ ਕੰਮ ਸ਼ੁਰੂ ਕੀਤਾ। ਗਾਉਂ ਦੇ ਵਿੱਚ ਮੁਖਤਲਿਫ ਡਰਾਈਵਸ ਹਰ ਸਾਲ ਸ਼ੁਰੂ ਕਰੀ ਦੀਆਂ, ਜਿਹਦੇ ਪਲਾਂਟੇਸ਼ਨ ਡਰਾਈਵ ਸ਼ਾਮਲ। ਇਸ ਤੋਂ ਇਲਾਵਾ ਜੀ ਗਾਉਂ ਦੇ 'ਚ ਰਕਸ਼ੇ ਨੇ, ਹਰ ਘਰ ਤੋਂ ਜਾ ਕੇ ਉਹ ਕੂੜਾ ਕਰਕਟ ਵਗੈਰਾ ਇਕੱਠਾ ਕਰਦੇ ਨੇ। ਉਹਦੇ ਨਾਲ ਸਫਾਈ ਸੁਥਰਾਈ ਦਾ ਜਿਹੜਾ ਸਿਸਟਮ ਆ ਇੱਕ ਬੜਾ ਬਿਹਤਰੀਨ ਆ। ਫਾਊਂਡੇਸ਼ਨ ਦਾ ਹੈਲਥ ਐਜੂਕੇਸ਼ਨ ਔਰ ਇਹਦੇ ਹਵਾਲੇ ਦੇ ਨਾਲ ਜੀ ਇੱਕ ਬਿਹਤਰੀਨ ਕਿਰਦਾਰ ਹੈਗਾ ਜੀ। ਸਾਡਾ ਮਹੀਨੇ 'ਚ ਇੱਕ ਦਫਾ ਇਜਲਾਸ ਹੁੰਦਾ। ਇਸ ਤੋਂ ਇਲਾਵਾ ਜੀ ਇੱਕ ਬੜੇ ਮੁਨਜ਼ਮ ਤਰੀਕੇ ਦੇ ਨਾਲ ਅਸੀਂ ਉਹਦੇ ਦੌਰਾਨ ਦਾ ਇੰਤਖਾਬ ਕਰੀਦਾ ਸਾਲ ਬਾਅਦ। ਔਰ ਜਿਹੜੇ ਫੰਡਿੰਗ ਵਗੈਰਾ ਜਿਹੜੀ ਹੈਗੀ ਆ ਗਾਉਂ ਦੇ ਜਿਹੜੇ ਮੁਖੱਈਰ ਹਜ਼ਰਾਤ ਨੇ, ਜਿਹੜੇ ਸਾਡੇ ਫਾਊਂਡੇਸ਼ਨ ਦੇ ਮੈਂਬਰਸ ਨੇ, ਉਹ ਹਰ ਮਹੀਨੇ ਇਹਦੇ ਵਿੱਚ ਆਪਣਾ ਕੰਟਰੀਬਿਊਟ ਕਰਦੇ ਨੇ। ਉਹਦੇ ਨਾਲ ਮਿਲ ਜੁਲ ਕੇ ਅਸੀਂ ਇਹ ਗਾਉਂ ਤੋਂ ਹੀ ਫੰਡ ਲੈ ਕੇ ਗਾਉਂ ਦੇ ਉੱਪਰ ਹੀ ਅਸੀਂ ਲਗਾ ਰਹੇ ਹਾਂ ਜੀ। ਸਰ ਸਾਡਾ ਇਹੀ ਹੈਗਾ ਜੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਗਾਉਂ ਦੇ ਵਿੱਚ ਉਹਨੂੰ ਲੈ ਕੇ ਚੱਲ ਰਹੇ ਹਾਂ, ਇਸੇ ਤਰ੍ਹਾਂ ਹੀ ਅਸੀਂ ਆਪਣੇ ਕਰੀਬੀ ਜਿਹੜੇ ਗਾਉਂ ਆ ਉਹਨਾਂ ਦੇ ਵਿੱਚ ਵੀ ਇਹਨੂੰ ਲੈ ਕੇ ਚੱਲੀਏ ਉਹਨੂੰ। ਜਿਸ ਤਰ੍ਹਾਂ ਸਾਡੇ ਗਾਉਂ 'ਚ ਲਾਇਬ੍ਰੇਰੀ ਸਹੂਲਤ ਹੈਗੀ ਆ, ਬਲੱਡ ਬੈਂਕ ਹੈਗੀ ਆ, ਇਸੇ ਤਰ੍ਹਾਂ ਬਾਕੀ ਗਾਉਂ 'ਚ ਹੋਈਏ। ਹਾਂ, ਬੱਚਿਆਂ ਦੇ ਹਵਾਲੇ ਨਾਲ ਸਪੈਸ਼ਲੀ ਸਾਡਾ ਜਿਹੜਾ ਮੇਨ ਟਾਰਗੇਟ ਆ ਅਗਰ ਚੇਂਜ ਜਿਹੜੀ ਹੈਗੀ ਆ ਉਹ ਥਰੂ ਆਊਟ ਐਜੂਕੇਸ਼ਨ ਆ। ਅਸੀਂ ਐਜੂਕੇਸ਼ਨ ਨੂੰ ਹੀ ਸਾਡਾ ਮੇਨ ਟਾਰਗੇਟ ਆ। ਉਹਦੇ ਨਾਲ ਅਸੀਂ ਲੈ ਕੇ ਅਸੀਂ ਐਡਵੋਕੇਸੀ ਕਰੀਏ। ਅਸੀਂ ਜਿਸ ਤਰ੍ਹਾਂ ਅੱਜ ਕੱਲ੍ਹ
ਦੂਸਰਾ ਮਾਡਰਨ ਕੋਰਸਿਸ ਨੇ, ਡਿਜੀਟਲ ਮਾਰਕੀਟਿੰਗ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਕਰੀਏ, ਅਵੇਅਰ ਕਰਕੇ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਤਾਂ ਕਿ ਜਿਹੜੀਆਂ ਸਕਿੱਲਸ ਨੇ ਆਪਣੀਆਂ ਸਕਿੱਲਸ ਨੂੰ ਡਿਵੈਲਪ ਕਰਕੇ ਉਹ ਆਪਣਾ ਗਾਂਵ ਵਾਸਤੇ ਔਰ ਆਪਣੇ ਲਾਗੇ ਛਾਗੇ ਲੋਕਾਂ ਵਾਸਤੇ ਉਹਦੇ ਵਿੱਚ ਆਪਣਾ ਕੰਟਰੀਬਿਊਟ ਸ਼ਾਮਲ ਕਰ ਸਕਣ। ਉਹ ਇਹ ਨਹੀਂ ਹੈ ਕਿ ਜਿੱਦਾਂ ਪਹਿਲੇ ਕੋਈ ਚੱਲਦਾ ਪਿਆ ਸੀ ਜੀ ਉਹ ਨਹੀਂ ਹੈਗਾ। ਹੁਣ ਜਿੱਦਾਂ ਚੇਂਜ ਆ ਰਹੀ ਹੈ, ਉਸ ਚੇਂਜ ਦੇ ਵਿੱਚ ਅਸੀਂ ਆਪਣੇ ਨੌਜਵਾਨ ਜਿਹੜੇ ਲੋਕ ਆ ਉਹਨਾਂ ਨੂੰ ਵੀ ਉਹਦੇ ਨਾਲ ਸ਼ਾਮਲ ਕਰਕੇ ਉਹਨਾਂ ਨੂੰ ਲੈ ਕੇ ਜਾਣਾ ਚਾਹ ਰਹੇ ਹਾਂ। ਐਡਵੋਕੇਸੀ ਸੈਮੀਨਾਰਸ ਪ੍ਰੋਗਰਾਮ ਜਿਹੜੇ ਅਸੀਂ ਵਕਤਨ ਫਕਤਨ ਖੁਦ ਵੀ ਕਰੀਦੇ ਆ, ਮੁਖਤਲਿਫ ਜਿਹੜੀਆਂ ਬੜੀ NGOs ਨੇ ਉਹਨਾਂ ਦੇ ਨਾਲ ਮਿਲ ਕੇ ਵੀ ਅਸੀਂ ਕੰਮ ਕਰ ਰਹੇ ਹਾਂ। ਟਾਈਮ ਦੇ ਨਾਲ ਨਾਲ ਸਾਰਾ ਕੁਝ ਬਦਲਦਾ ਜਾ ਰਿਹਾ, ਲੇਕਿਨ ਨੰਬਰਦਾਰੀ ਸਿਸਟਮ ਹਜੇ ਖਤਮ ਨਹੀਂ ਹੈਗਾ। ਮਤਲਬ ਕਿ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ 2 ਨੰਬਰਦਾਰ ਆ, ਉਹਨਾਂ ਦੇ ਵਿੱਚੋਂ ਇੱਕ ਨੰਬਰਦਾਰੀ ਜਿਹੜੀ ਆ ਉਹ ਜ਼ਿਆਦਾ ਫਾਲ ਆ, ਦੂਸਰੀ ਕਮ ਫਾਲ ਹੈਗੀ ਆ। ਲੇਕਿਨ ਦੋਨਾਂ ਦੀ ਜਿਹੜੀ ਫਾਲੀਅਤ ਉਹ ਆਪਣੀ ਆਪਣੀ ਜਗ੍ਹਾ ਦੇ ਉੱਪਰ ਉਹਦੇ ਜਿਹੜੀਆਂ ਕੋਈ ਚੀਜ਼ਾਂ ਨੇ ਉਹ ਡਿਫਰੈਂਟ ਸਿਨੈਰੀਓਜ਼ ਨੇ। ਉਹਦੇ ਛੋਟੇ ਮੋਟੇ ਜਿਹੜੇ ਮਸਾਇਲ ਹੁੰਦੇ ਨੇ, ਲੋਕ ਥਾਣੇ ਕਚਹਿਰੀ ਜਾਣ ਤੋਂ ਕਤਰਾਉਂਦੇ ਨੇ, ਉਹ ਆਪਣੇ ਆਪ ਨੂੰ ਮਹਿਫੂਜ਼ ਤਸੱਵਰ ਨਹੀਂ ਕਰਦੇ ਹੈਗੇ। ਉੱਥੇ ਜਾ ਕੇ ਉਹਨਾਂ ਦਾ ਖਰਚਾ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਉਹ ਚਾਹੁੰਦੇ ਨੇ ਕਿ ਗਾਉਂ ਦੇ ਜਿਹੜੇ ਨੰਬਰਦਾਰ ਆ ਉਹਦੇ ਕੋਲ ਜਾਈਏ, ਜਾ ਕੇ ਜਿਹੜਾ ਆਪਣਾ ਜਿਹੜਾ ਕੋਈ ਮਾਮਲਾ ਹੈਗਾ ਉਹਨੂੰ ਉੱਥੇ ਨਿਬੇੜ ਲਈਏ। ਦੂਸਰਾ ਗਾਉਂ ਦੇ ਜਿਹੜੇ ਨੰਬਰਦਾਰ ਨੇ ਮਾਸ਼ਾਅੱਲਾ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਨਾ ਗਾਉਂ ਦੇ ਵਿੱਚ ਇੱਕ ਸੁਲਹ ਸਫਾਈ ਅਮਨ ਵਾਲਾ ਮਾਹੌਲ ਰਹੇ। ਉਹਨਾਂ ਦੀ ਇਸ ਹਵਾਲੇ ਨਾਲ ਇੱਕ ਬੜੀ ਅੱਛੀ ਹੈਗੀ ਹੈ, ਕੋਸ਼ਿਸ਼ ਕਰਦੇ ਆ ਕਿ ਜਿਹੜਾ ਗਾਉਂ ਦਾ ਮਸਲਾ ਗਾਉਂ ਦੇ ਵਿੱਚ ਹੀ ਰਹਿ ਜਾਏ। ਉਹ ਹਾਂ ਟਾਈਮ ਦੇ ਨਾਲ ਚੇਂਜ ਹੋਣ ਦੇ ਨਾਲ ਲੋਕ ਹੁਣ ਖੁਦ ਜਾਣਾ ਸ਼ੁਰੂ ਹੋ ਗਏ ਨੇ, ਲੋਕਾਂ ਨੂੰ ਅਵੇਅਰਨੈਸ ਆ ਗਈ ਆ। ਉਹ ਲੋਕ ਖੁਦ ਤੋਂ ਹੀ ਜਿਸ ਤਰ੍ਹਾਂ ਆਨਲਾਈਨ ਐਪਲੀਕੇਸ਼ਨ ਦੇਣਾ, ਮੁਤਸਿਬ ਦੇ ਅਦਾਰੇ ਨੇ, ਪੁਲਿਸ ਦੇ ਅਦਾਰੇ ਨੇ, ਔਰ ਉਹਨਾਂ ਦੇ ਵਿੱਚ ਜਾ ਕੇ ਖੁਦ ਵੀ ਲੋਕ ਆਪਣਾ ਜਿਹੜਾ ਕੇਸ ਪੁੱਟ ਕਰਦੇ ਨੇ। ਦੋਨੋਂ ਚੀਜ਼ਾਂ ਹੀ ਚੱਲਦੀਆਂ ਪਈਆਂ ਨੇ, ਲੇਕਿਨ ਨੰਬਰਦਾਰੀ ਦਾ ਪਹਿਲੇ ਨਾਲੋਂ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਉਹਦੀ ਜਿਹੜੀ ਫਾਲੀਅਤ ਜਿਹੜੀ ਆ ਡੇ ਬਾਈ ਡੇ। ਇਹਦੀ ਨੋਮੀਨੇਟਡ ਪਰਸਨੈਲਿਟੀਆਂ ਦੇ ਵਿੱਚੋਂ ਦੀ ਚੌਧਰੀ ਅਕਰਮ ਸਾਹਿਬ ਨੇ, ਸਾਬਕਾ ਵਜ਼ੀਰ ਰਹੇ ਨੇ ਜੀ ਮਹਿਕਮਾ ਔਕਾਫ ਦੇ। ਇਸ ਤੋਂ ਇਲਾਵਾ ਜੀ ਤਲਾਲ ਨੇ, ਉਹਨਾਂ ਦੇ ਭਤੀਜੇ ਤਲਾਲ ਸਾਹਿਬ ਜਿਹੜੇ ਨੇ ਹੁਣ ਪਹਿਲੇ MNA ਰਹੇ ਨੇ, ਹੁਣ ਮਾਸ਼ਾਅੱਲਾ ਸੈਨੇਟਰ ਹੈਗੇ ਨੇ ਜੀ, ਔਰ ਪਿੰਡ ਦੇ ਇੱਕ ਨੋਮੀਨੇਟਡ ਪਰਸਨ ਨੇ। ਇਸ ਤੋਂ ਇਲਾਵਾ ਮੀਆਂ ਅੰਸਰ ਸਾਹਿਬ ਨੇ ਜੀ, ਅਸਿਸਟੈਂਟ IG ਜੇਲ੍ਹ ਖਾਨਾ ਜਾਤ ਨੇ। ਸਾਬਰ ਸਰਦਾਰ ਸਾਹਿਬ ਨੇ, ਬਹੁਤ ਬੜੇ ਮਸ਼ਹੂਰ ਨਾਥ ਖਵਾਂ ਨੇ, ਪੂਰੇ ਮੁਲਕ ਹੀ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ। ਉਹਨਾਂ ਦੀ ਵਜ੍ਹਾ ਤੋਂ ਵੀ ਪਿੰਡ ਦਾ ਇੱਕ ਹੈਗਾ ਜੀ। ਪ੍ਰੋਫੈਸਰ ਅਸ਼ਰਫ ਸਾਹਿਬ ਨੇ ਪਿੰਡ ਦੇ ਵਾਈਸ ਪ੍ਰਿੰਸੀਪਲ ਰਹੇ ਨੇ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ। ਉਹਨਾਂ ਨੇ ਇਹਦੇ ਹਵਾਲੇ ਨਾਲ ਮੁਖਤਲਿਫ ਕਿਤਾਬਾਂ ਵੀ ਲਿਖੀਆਂ ਨੇ, ਤੇ ਉਹ ਵੀ ਮਾਸ਼ਾਅੱਲਾ ਗਾਉਂ ਦੇ ਜੀ ਇੱਕ ਨੋਮੀਨੇਟਡ ਪਰਸਨ ਨੇ ਜੀ। ਜ਼ਾਹਦ ਫਰੂਕ ਸਾਹਿਬ ਨੇ DEO ਫੈਸਲਾਬਾਦ ਸ਼ਿਫਟ ਹੋ ਗਏ, ਅੱਜ ਕੱਲ੍ਹ ਝੁਮਰੇ ਉਹ ਆਪਣੇ ਸਰਵਿਸਿਜ਼ ਦੇ ਰਹੇ ਨੇ। ਇਹ ਗਾਉਂ ਦੇ ਜੀ ਮੁਖਤਲਿਫ ਜਿਹੜੇ ਲੋਕ ਨੇ ਜਿਨ੍ਹਾਂ ਦੀ ਆਪਣੀ ਸਰਵਿਸਿਜ਼ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਗਾਉਂ ਜਾਣਿਆ ਜਾਂਦਾ ਜੀ, ਔਰ ਸਾਡੇ ਵਾਸਤੇ ਜੀ ਇਹ ਕਾਬਲੇ ਫਖਰ ਨੇ ਜੀ, ਐਸਟ ਨੇ ਸਾਡੇ ਗਾਉਂ ਦਾ। ਬ੍ਰਿਗੇਡੀਅਰ ਹਮੀਦ ਸਾਹਿਬ ਨੇ ਜੀ, ਉਹਨਾਂ ਦਾ ਇੱਕ ਕਾਲਜ ਬਣਾਇਆ ਜੀ, ਕੈਡਟ ਕਾਲਜ ਬਣਾਇਆ ਜੀ, ਉਹ ਵੀ ਸਾਡੇ ਗਾਉਂ ਤੋਂ ਸ਼ਾਮਲ ਨੇ ਜੀ। ਉਹ ਰਹਿੰਦੇ ਰਹੇ ਨੇ ਜੀ ਪਹਿਲੇ। ਉਹ ਪਿੰਡ ਮਾਸ਼ਾਅੱਲਾ ਪੁਰਅਮਨ ਹੀ ਹੈਗਾ ਜੀ। ਪਿੰਡ ਦੇ ਵਿੱਚ ਕਿਸੇ ਦੌਰ ਦੇ ਵਿੱਚ ਮਜ਼ਹਬੀ ਹਵਾਲੇ ਦੇ ਨਾਲ ਕੁਝ ਮਾਮਲਾਤ ਹੈਗੇ ਸੀ, ਲੇਕਿਨ ਹੁਣ ਉਹ ਖਤਮ ਹੁੰਦੇ ਉਹ ਕਾਫੀ ਹੱਦ ਤੱਕ ਖਤਮ ਹੋ ਗਏ। ਹੁਣ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆਉਂਦਾ। ਪਹਿਲੇ ਇਸ ਤਰ੍ਹਾਂ ਦੇ ਕਾਫੀ ਸਾਰੇ ਇਸ਼ੂਜ਼ ਵਗੈਰਾ ਬਣ ਜਾਂਦੇ ਸੀ, ਹਰ ਸਾਲ ਕੋਈ ਨਾ ਕੋਈ ਨਵਾਂ ਹੀ ਮਸਲਾ ਨਿਕਲਿਆ ਹੁੰਦਾ ਸੀ। ਲੇਕਿਨ ਹੁਣ ਬਹੁਤ ਅਰਸੇ ਤੋਂ ਜਿੱਦਾਂ ਲੋਕਾਂ ਨੂੰ ਅਵੇਅਰਨੈਸ ਹੁੰਦੀ ਜਾ ਰਹੀ ਹੈ ਮਜ਼ਹਬੀ ਹਵਾਲੇ ਦੇ ਨਾਲ ਵੀ, ਹੁਣ ਉਹ ਚੀਜ਼ਾਂ ਨਹੀਂ ਰਹਿ ਗਈਆਂ ਜੀ। ਉਹ ਪਹਿਲੇ ਨਸ਼ੇ ਦੇ ਹਵਾਲੇ ਦੇ ਨਾਲ ਵੀ ਇੱਕ ਕੋਈ ਹੈਗਾ ਸੀ, ਹੁਣ ਡਰੱਗਸ ਦੇ ਹਵਾਲੇ ਦੇ ਨਾਲ ਵੀ ਪਿੰਡ ਬਹੁਤ ਪੁਰਅਮਨ ਆ, ਘਾਟਾ। ਹੁਣ ਉਹਦੇ ਡਰੱਗ ਤੋਂ ਬਾਅਦ ਉਹਦਾ ਦੂਸਰਾ ਆਪਸ਼ਨ ਇਹ ਹੁੰਦਾ ਕਿ ਲੜਾਈ ਝਗੜੇ ਹੋ ਰਹੇ ਹੁੰਦੇ ਆ, ਤੇ ਲੇਕਿਨ ਉਹ ਵੀ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੈਗੀਆਂ। ਪਿੰਡ ਮਾਸ਼ਾਅੱਲਾ ਪੁਰਅਮਨ ਆ। ਪਿੰਡ ਦੀ ਜਿਹੜੀ ਆ ਬਹੁਤ ਸਾਰੀ ਜਿਹੜੀ ਪਾਪੂਲੇਸ਼ਨ ਆ, ਉਹ ਐਜੂਕੇਸ਼ਨ ਲਿਟਰੇਸੀ ਰੇਟ ਸਾਡੇ ਗਾਉਂ ਦਾ ਬਹੁਤ ਅੱਛਾ ਹੈਗਾ ਜੀ। ਜਿਹੜੇ ਅਗਰ ਬਿਲਕੁਲ ਲੋਕ ਸਕੂਲ ਨਹੀਂ ਜਾਂਦੇ ਉਹਨਾਂ ਦੀ ਜਿਹੜੀ ਤਾਦਾਦ ਹੈਗੀ ਆ ਬਹੁਤ ਘੱਟ ਹੈਗੀ ਆ। ਔਰ 5 ਕਲਾਸ ਜਿਹੜੀਆਂ ਨੇ ਇਹ ਮੋਸਟਲੀ ਲੋਕਾਂ ਨੇ ਕੀਤੀਆਂ ਹੋਈਆਂ ਨੇ ਜੀ। ਔਰ ਜਿਹੜੀ ਇੱਕ ਬੜੀ ਤਾਦਾਦ ਜਿਹੜੀ ਗਾਉਂ ਦੀ ਜਿਹੜੀ ਹੈਗੀ ਆ ਹੁਣ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੀ ਆ। ਇਹ ਸਾਡਾ ਜਿਹੜਾ ਬੈਚ ਹੈਗਾ ਪਿਛਲੇ ਕੋਈ 5-6 ਸਾਲ ਤੋਂ ਲਿਟਰੇਸੀ ਰੇਟ ਸਾਡੇ ਗਾਉਂ ਦਾ ਜਿਹੜਾ, ਅਗਰ ਉਹਨੂੰ ਅਸੀਂ ਯੂਨੀਵਰਸਿਟੀ ਦੇ ਸਟੂਡੈਂਟਸ ਕਹੀਏ, ਉਹ ਬਹੁਤ ਜ਼ਿਆਦਾ ਨੇ ਜੀ। ਹੁਣ ਉਹਦੀ ਵਜ੍ਹਾ ਤੋਂ ਜਿਹੜਾ ਗਾਉਂ ਦਾ ਜਿਹੜੇ ਹਾਲਾਤ ਨੇ ਉਹ ਪੁਰਅਮਨ ਨੇ। ਕਿਸੇ ਵੀ ਹਵਾਲੇ ਨਾਲ ਅਗਰ ਉਹਨਾਂ ਨੂੰ ਅਸੀਂ ਲੜਾਈ ਝਗੜਿਆਂ ਨੂੰ ਦੇਖ ਲਈਏ, ਅਗਰ ਉਸ ਨੂੰ ਡਰੱਗਸ ਦੇ ਹਵਾਲੇ ਨਾਲ ਦੇਖ ਲਈਏ, ਅਗਰ ਅਸੀਂ ਮਜ਼ਹਬੀ ਹਵਾਲੇ ਨਾਲ ਦੇਖ ਲਈਏ, ਹੁਣ ਉਹ ਚੀਜ਼ਾਂ ਨਹੀਂ ਰਹੀਆਂ ਜੀ। ਉਸ ਹਵਾਲੇ ਨਾਲ ਹੁਣ ਕਾਫੀ ਬਿਹਤਰ ਹੁੰਦਾ ਜਾ ਰਿਹਾ ਜੀ।